राज बिना न धर्म चले हैं, धर्म बिना सब दले मले हैं। धन धन सतगुरु सहज श्री गुरु ग्रंथ साहब गुरु गरीबनवाज सच्चे पातशाह जी की बहुत का निगमन रही गुरु रूप गुरु खालसा साध संगत जीओ। वाहिगुरु जी का खालसा वाहिगुरु जी की फतेह। अज कौम के उस जुझारू योधे की याद विच संगतां ने प्रोग्राम रखिया। वडभागियां संगतां ने इहो जिहा प्रोग्राम रखिया ते इत्थों दी प्रबंधक कमेटी जिन्हां ने दासरिਆਂ ਨੂੰ याद किया। दीप सिद्धू की गलबात करना जां उहदी जिवें ओह विचरिया तकरीबन 1.5 साल दे विच ਜਿਹੜੀਆਂ ਉਹ ਗੱਲਾਂ ਕਰ ਗਿਆ ਉਹਦੀਆਂ ਕੀਤੀਆਂ ਗੱਲਾਂ ਨੂੰ याद करके ਜਦੋਂ ਉਹਨਾਂ ਦੀ ਡੰਗਾਈ ਵਿੱਚ ਸੋਚੀ ਜਾਏ बहुत ही ਡੂੰਘੀਆਂ ਗੱਲਾਂ उस योधे ने कीतियां ਜਿਹੜੀਆਂ कि आम गुरसिख दे जवान दे उत्ते बैठ गईयां। हमेशा एक गल वो करके ਉਹਦੀ ਡੰਗਾਈ ਵਿੱਚ ਉਹਨੂੰ ਵਿਸ਼ਾ ਬਣਾ ਕੇ ਉਹਦੇ ਆਲੇ ਦੁਆਲੇ ਪੂਰੀ ਗੱਲ ਘੁਮਾਉਂਦਾ ਹੁੰਦਾ ਸੀ। ਜਿਵੇਂ ਉਹਨੇ ਹੋਂਦ ਦੀ ਗੱਲਬਾਤ ਕੀਤੀ, ਜਿਹੜੀ ਹੋਂਦ ਦੀ ਲੜਾਈ ਦੀ ਗੱਲ ਸੀ। ਸਾਡੀ ਹੋਂਦ ਕੀ ਹੈ? ਜਦੋਂ ਅਸੀਂ ਇਸ ਚੀਜ਼ ਨੂੰ ਸੋਚਾਂਗੇ ਕਿ ਜਿਹੜੀ ਸਾਡੀ ਹੋਂਦ ਹੈ ਤੇ ਹੋਂਦ ਸਿੱਖ ਕੌਮ ਦੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ। ਉਸ ਅਕਾਲ ਪੁਰਖ ਨੇ ਇਹ 10 ਜਾਮੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਭੇਜੇ, ਜਿਨ੍ਹਾਂ ਨੇ ਤਕਰੀਬਨ 240 ਸਾਲ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਰੂਹਾਨੀਅਤ ਦਾ ਵਹਿਣ ਵਗਾ ਦਿੱਤਾ ਹੈ। ਤੇ ਜਿਹੜਾ ਮਿਸ਼ਨ ਆ, ਮਿਸ਼ਨ ਬਹੁਤ ਵੱਡਾ ਮਿਸ਼ਨ 10 ਪਾਤਸ਼ਾਹੀਆਂ ਦਾ, ਜਿਹੜੇ ਮਿਸ਼ਨ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ ਤੋਂ ਸ਼ੁਰੂ ਕੀਤਾ ਹੈ। ਤੇ ਉਸ ਜਾਮੇ ਵਿੱਚ ਇੱਕ ਜਦੋਂ ਪਾਧੇ ਦਾ ਹੱਥ ਫੜ ਕੇ ਉਹਨੂੰ ਕਿਹਾ ਕਿ ਭਾਈ ਮੈਂ ਤੇਰਾ ਜਨੇਊ ਨਹੀਂ ਪਾਉਣਾ, ਇਹ ਜਿਹੜਾ ਵਿਚਾਰਾਂ ਦੀ ਭਿੰਨਤਾ ਜਾਂ ਸਾਡੇ ਨਿਆਰੇਪੁਣੇ ਦੀ ਗੱਲ ਦਾ ਬੇਸ ਉਸ ਦਿਨ ਤੋਂ ਵੱਜਿਆ। ਤੇ ਸਾਡੇ ਨਿਆਰੇਪੁਣੇ ਦਾ ਡਰ ਕਿਹਨੂੰ ਹੈ, ਖਤਰਾ ਕਿਹਨੂੰ ਹੈ? ਕੌਣ ਚਾਹੁੰਦਾ ਕਿ ਸਿੱਖਾਂ ਦਾ ਨਿਆਰਾਪੁਣਾ ਖਤਮ ਕੀਤਾ ਜਾਵੇ? ਉਸ ਗੱਲ ਤੱਕ ਅਸੀਂ ਆਵਾਂਗੇ। ਪਹਿਲੀ ਪਾਤਸ਼ਾਹੀ ਤੋਂ ਲੈ ਕੇ ਜਦੋਂ ਪਾਧੇ ਦਾ ਹੱਥ ਫੜਿਆ, ਮੁੜ ਕੇ ਹਰਿਦੁਆਰ ਜਾ ਕੇ ਪਾਣੀ ਦੂਜੇ ਪਾਸੇ ਨੂੰ ਸਿੱਟਿਆ, ਉਹਨਾਂ ਦੇ ਪਖੰਡ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਤੇ ਜਿੱਥੇ ਵੀ ਜਦੋਂ ਵਿਚਾਰਾਂ ਦੀ ਗੱਲ ਭਾਈ ਸਾਹਿਬ ਹੁਣੀ ਕਰਕੇ ਗਏ ਨੇ, 5-5 ਸਾਲ ਦੇ ਉਹ ਜਿਹੜੇ ਰਿਸ਼ੀ ਮੁਨੀ ਹੈ, ਉਹਨਾਂ ਦੇ 500 ਸਾਲ ਦੇ ਜੀਵਨ ਵਾਲੇ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਵਿਚਾਰਧਾਰਾ ਦੇ ਨਾਲ ਨਿਰੁੱਤਰ ਕੀਤਾ। ਤੇ ਜਦੋਂ ਜਾਬਰ ਉਸ ਮੌਕੇ ਦਾ ਜਿਹੜਾ ਬਾਬਰ ਆ, ਉਹਨੇ ਮਤਲਬ ਭਾਰਤ ਦੇ ਉੱਤੇ ਜ਼ੁਲਮ ਕਰਨਾ ਚਾਹਿਆ ਤੇ ਉਹਦੀਆਂ ਘੋੜੇ ਦੀਆਂ ਲਗਾਮਾਂ ਫੜ ਕੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਰੋਕਿਆ ਕਿ ਮੈਂ ਤੈਨੂੰ ਗਰੀਬਾਂ ਦੇ ਉੱਤੇ ਅਤਿਆਚਾਰ ਕਰਨ ਨਹੀਂ ਦੇਣਾ। ਉਸ ਮੌਕੇ 'ਤੇ ਹੋਰ ਵੀ ਬਹੁਤ ਪੀਰ ਫਕੀਰ ਸੀਗੇ ਜਿਹੜੇ ਆਪਣੇ ਧਰਮਾਂ ਦੇ ਅਨੁਸਾਰ ਆਪਣਾ ਕਾਰੋਬਾਰ ਕਰਦੇ ਸੀ ਤੇ ਉਹਨਾਂ ਨੇ ਕਿਸੇ ਨੇ ਜ਼ੁਲਮ ਨੂੰ ਨਹੀਂ ਰੋਕਿਆ। ਜ਼ੁਲਮ ਨੂੰ ਰੋਕਿਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਰੋਕਿਆ। ਜੇਲਾਂ ਕੱਟਣੀਆਂ ਪਈਆਂ, ਚੱਕੀਆਂ ਪੀਸਣੀਆਂ ਪਈਆਂ। ਫਿਰ 5ਵੇਂ ਜਾਮੇ 'ਚ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਤੀ ਤਵੀ 'ਤੇ ਬੈਠੇ। ਉਸ ਤੋਂ ਬਾਅਦ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ। ਸਿਧਾਂਤ ਮੀਰੀ ਪੀਰੀ ਦਾ ਉਹ ਵੱਖਰੇ ਇੱਕ ਵਿਸ਼ਾ ਹੈ। ਤੇ ਉਸ ਤੋਂ ਅੱਗੇ ਅਸੀਂ ਜਾਈਏ, 9ਵੇਂ ਪਾਤਸ਼ਾਹ ਨੇ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਵਾਰਿਆ ਇੱਕ ਧਰਮ ਦੀ ਆਜ਼ਾਦੀ ਲਈ। ਤੇ 10ਵੇਂ ਪਾਤਸ਼ਾਹ ਜਾਮੇ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰਬੰਸ ਵਾਰ ਦਿੱਤਾ ਹੈ। ਇਹ ਇੱਕ ਸਰਬੰਸ ਵਾਰਿਆ, ਲੇਕਿਨ ਇੱਕ ਨਿਆਰੀ ਚੀਜ਼ ਅਨੰਦਪੁਰ ਸਾਹਿਬ ਦੇ ਮੈਦਾਨ ਵਿੱਚ ਵਿਸਾਖੀ ਵਾਲੇ ਦਿਨ ਪ੍ਰਗਟ ਕੀਤੀ, ਜੋ ਪਹਿਲੇ ਜਾਮੇ ਤੋਂ ਲੈ ਕੇ ਪਾਤਸ਼ਾਹ ਨੇ ਵੱਖੋ ਵੱਖਰਿਆਂ ਜਾਮਿਆਂ ਵਿੱਚ ਇਸ ਵਿਸਾਖੀ ਵਾਲੇ ਦਿਨ ਲਈ ਜਿਹੜੀ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ, ਉਸ ਪਰਮਾਤਮਾ ਦੀ ਮੌਜ ਵਿੱਚ ਖਾਲਸਾ ਪ੍ਰਗਟ ਕੀਤਾ ਹੈ। ਇਹ ਇੱਕ ਨਿਆਰਾਪਣ ਖਾਲਸੇ ਦਾ ਹੈ, ਇੱਕ ਵਿਲੱਖਣਤਾ ਹੈ ਕੌਮ ਦੀ, ਜਿਹੜੀ ਨੂੰ ਨਿਆਰਾ ਜਾਂ ਵੱਖਰਾ ਰੱਖਣਾ। ਜਿਹੜੀ ਇਹ ਸਾਡੀ ਹੋਂਦ ਦੀ ਗੱਲ ਆ, ਉਹ ਇੱਥੋਂ ਨਿਕਲਦੀ ਹੈ। ਜਦੋਂ ਅਸੀਂ ਖਾਲਸਾ ਜਿਵੇਂ ਪ੍ਰਗਟ ਹੋਇਆ, ਜੇ ਅਸੀਂ ਉਸ ਨੂੰ ਉਸੇ ਢੰਗ ਦੇ ਨਾਲ
बचा के ਜਾਂ ਸਾਂਭ ਕੇ ਰੱਖਣਾ ਹੈ, ਤੇ ਇਹ ਸਾਡੀ ਹੋਂਦ ਹੈ। ਤੇ ਇਸ ਹੋਂਦ ਤੋਂ ਖਤਰਾ ਉਹਨਾਂ ਨੂੰ ਹੈ ਜਿਹੜੇ ਸਿਧਾਂਤਕ ਤੌਰ ਤੇ ਖਾਲਸੇ ਦੇ ਵਿਰੋਧੀ ਨੇ। ਜਦੋਂ ਖਾਲਸੇ ਨੂੰ ਸਿਧਾਂਤਕ ਤੌਰ ਤੇ ਘੇਰਾਬੰਦੀ ਕੀਤੀ ਜਾਂਦੀ ਹੈ, ਜਦੋਂ ਅਸੀਂ ਜੂਨ 1984 ਦੀ ਵੀ ਗੱਲਬਾਤ ਕਰੀਏ, ਤੇ ਹੁਣ ਅਸੀਂ ਗੱਲ ਇਹਨਾਂ ਸਮਿਆਂ ਦੀ ਕਰੀਏ ਕਿ ਜੋ 18ਵੀਂ ਸਦੀ ਵਿੱਚ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਮੌਕੇ 'ਤੇ ਸਾਨੂੰ ਐਲੀਮੀਨੇਟ ਕੀਤਾ ਗਿਆ ਵੀ ਭਾਈ ਜਿਹੜਾ ਸਿੱਖ ਦਿਸਦਾ ਉਹਨੂੰ ਮਾਰ ਦਿਓ, ਉਹਨੂੰ ਖਤਮ ਕਰ ਦਿਓ, ਸਾਡੇ ਸਿਰਾਂ ਦੇ ਮੁੱਲ ਪਏ। ਤੇ ਹੁਣ ਤਰੀਕਾ ਵੱਖਰਾ ਹੈ। ਹੁਣ ਸਾਡਾ ਜਿਹੜਾ ਦੁਸ਼ਮਣ ਹੈ ਉਹ ਬਹੁਤ ਸਮਾਰਟ ਹੈ। ਉਹ ਸਾਨੂੰ ਸਰੀਰਕ ਤੌਰ 'ਤੇ ਨਹੀਂ ਖਤਮ ਕਰਨਾ ਚਾਹੁੰਦਾ, ਉਹ ਸਾਡੇ ਵਿੱਚੋਂ ਸਾਡੀ ਰੂਹਾਨੀਅਤ ਨੂੰ ਖਤਮ ਕਰਨਾ ਚਾਹੁੰਦਾ ਹੈ। ਜਿਹੜੀ ਸਿੱਖਾਂ ਦੀ ਪ੍ਰੋਬਲਮ ਹੈ ਇਸ ਮੌਕੇ 'ਤੇ, ਜ਼ਿਆਦਾਤਰ ਸਾਡੀ ਪ੍ਰੋਬਲਮ ਦੀ ਜੜ੍ਹ ਹੈ ਜਿਹੜੀ ਉਹ ਰਾਜਨੀਤੀ ਦੇ ਵਿੱਚ ਨਹੀਂ ਹੈ, ਉਹ ਰੂਹਾਨੀਅਤ ਵਿੱਚ ਹੈ। ਤੇ ਸਿੱਖਾਂ ਨੂੰ ਜਿਹੜਾ ਸਾਡਾ ਆਤਮਿਕ ਸੋਮਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਗਰੀਬਨਵਾਜ ਸੱਚੇ ਪਾਤਸ਼ਾਹ, ਇਹਨਾਂ ਤੋਂ ਦੂਰ ਕੀਤਾ ਜਾ ਰਿਹਾ ਹੈ, ਤਾਂ ਕਿ ਸਿੱਖ ਨੂੰ ਇਹਦੇ ਨਿਆਰੇਪੁਣੇ ਤੋਂ ਦੂਰ ਕੀਤਾ ਜਾਵੇ। ਤੇ ਜਦੋਂ ਅਸੀਂ ਇਸ ਗੱਲ ਤੇ ਆ ਕੇ ਰਹਿੰਦੇ ਹਾਂ ਕਿ ਅਸੀਂ ਵੀ ਲੋਕਾਂ ਵਰਗੇ ਹੀ ਹਾਂ, ਦੂਸਰਿਆਂ ਲੋਕਾਂ ਵਰਗੇ ਅਸੀਂ ਬਣ ਜਾਈਏ, ਜਾਂ ਦੂਸਰੇ ਲੋਕ ਸਾਨੂੰ ਆ ਕੇ ਕਹਿਣ ਵੀ ਤੁਸੀਂ ਵੀ ਸਾਡੇ ਵਰਗੇ ਹੀ ਹੋ, ਤੇ ਫਿਰ ਸਾਡੇ ਵਿੱਚ ਉਹ 1.25 ਲੱਖ ਸੇ ਇੱਕ ਲੜਾਉਣ ਵਾਲੀ ਪਾਵਰ, ਜਾਂ ਸਾਡੇ ਵਿੱਚ ਜਿਵੇਂ ਚਮਕੌਰ ਸਾਹਿਬ ਦੀ ਗੜ੍ਹੀ ਦੇ ਵਿੱਚ 40 ਲੱਖ ਨਾਲ ਲੜੇ, 10 ਲੱਖ ਨਾਲ ਲੜੇ ਸੀ, ਫਿਰ ਸਾਡੇ ਵਿੱਚ ਉਹ ਚੀਜ਼ ਨਹੀਂ ਰਹਿੰਦੀ। ਫਿਰ ਅਸੀਂ ਇੱਕ ਦੇ ਇੱਕ ਬਰਾਬਰ ਰਹਿ ਜਾਂਦੇ, ਫਿਰ ਅਸੀਂ ਗਿਣਤੀਆਂ ਮਿਣਤੀਆਂ ਦੇ ਚੱਕਰਾਂ ਵਿੱਚ ਪੈ ਜਾਂਦੇ ਹਾਂ। ਫਿਰ ਸਾਨੂੰ ਆਪਣੇ ਆਪ ਨੂੰ ਘੱਟ ਗਿਣਤੀ ਦਾ ਅਹਿਸਾਸ ਹੋ ਜਾਂਦਾ ਹੈ ਕਿ ਅਸੀਂ ਥੋੜ੍ਹੀ ਗਿਣਤੀ 'ਚ ਹਾਂ, ਸਾਨੂੰ ਤਾਂ ਜ਼ਿਆਦਾ ਗਿਣਤੀ ਵਾਲੇ ਮਾਰ ਲੈਣਗੇ। ਉਹ ਤਾਂ ਹੀ ਮਾਰਨਗੇ ਜੇ ਅਸੀਂ ਗੁਰੂ ਸਾਹਿਬ ਤੋਂ ਬਾਹਾਂ ਛਡਾ ਕੇ ਭੱਜਾਂਗੇ, ਗੁਰੂ ਤੋਂ ਦੂਰ ਜਾਵਾਂਗੇ। ਤੇ ਜਦੋਂ ਅਸੀਂ ਦੀਪ ਸਿੱਧੂ ਦੀ ਗੱਲ ਕਰਦੇ ਹਾਂ, ਇਹ ਵਿਸ਼ਾ ਜਿਹੜਾ ਸਿੱਖ ਕੌਮ ਦੀ ਹੋਂਦ ਦਾ ਹੈ, ਇਸ 'ਤੇ ਵੱਡੇ ਸੈਮੀਨਾਰ ਕੀਤੇ ਜਾ ਸਕਦੇ ਆ। 5-10 ਮਿੰਟ ਦੇ ਵਿੱਚ ਅਸੀਂ ਬਹੁਤੀ ਡਿਟੇਲ ਵਿੱਚ ਨਹੀਂ ਜਾ ਸਕਦੇ। ਸੰਗਤ ਨੂੰ ਬੇਨਤੀ ਆ ਭਾਈ, ਆਪਣੇ ਆਪ ਨੂੰ ਅਸੀਂ ਐਜੂਕੇਟ ਕਰੀਏ। ਸਾਡੀ ਹੋਂਦ ਕੀ ਹੈ, ਸਾਡੀ ਵਿਲੱਖਣਤਾ ਕੀ ਹੈ, ਜਿਹੜੀ ਨਿਰਮਲਤਾ 1699 ਦੀ ਵਿਸਾਖੀ ਵਾਲੇ ਦਿਨ ਕਾਇਮ ਕੀਤੀ ਸੀ, ਅਸੀਂ ਉਸ ਹੋਂਦ ਨੂੰ ਬਚਾ ਕੇ ਰੱਖਣਾ। ਸਾਡੀ ਉਸ ਹੋਂਦ ਦੀ ਲੜਾਈ ਹੈ। ਜਿਨ੍ਹਾਂ ਨਾਲ ਸਾਡੀ ਲੜਾਈ ਇਸ ਮੌਕੇ 'ਤੇ ਚੱਲ ਰਹੀ ਹੈ, ਉੱਥੇ ਸਾਡੇ ਵਿੱਚ ਪੁਰਾਤਨ ਸਮਿਆਂ ਵਿੱਚ ਅਸੀਂ ਹਥਿਆਰਬੰਦ ਸੰਘਰਸ਼ ਲੜੇ। ਅਜੇ 20-25 ਸਾਲ ਪਹਿਲਾਂ ਹਥਿਆਰਬੰਦ ਸੰਘਰਸ਼ ਲੜ ਕੇ ਹਟੇ ਹਾਂ। ਉਸ ਮੌਕੇ 'ਤੇ ਸਾਨੂੰ ਖਤਮ ਕਰਨ ਦੇ ਤਰੀਕੇ ਵੱਖਰੇ ਸੀ, ਤੇ ਲੇਕਿਨ ਦੁਸ਼ਮਣ ਬੈਠਾ ਤਰੀਕਾ ਹੁਣ ਵੀ ਵੱਖਰਾ ਹੈ। ਹੁਣ ਸਾਨੂੰ ਸਿਧਾਂਤ ਦੇ ਨਾਲ ਤੋੜ ਕੇ ਸਾਡੇ ਵਿੱਚ ਦੁਬਿਧਾ ਪੈਦਾ ਕੀਤੀ ਜਾਂਦੀ ਹੈ। ਸਾਨੂੰ ਖਤਮ ਕਰਨ ਦੇ ਤਰੀਕੇ ਹੁਣ ਉਸੋਂ ਨਾਲੋਂ ਵੀ 20 ਸਾਲਾਂ 'ਚ ਵੱਖਰੇ ਹੋ ਗਏ। ਦੀਪ ਸਿੱਧੂ ਨੂੰ ਸ਼ਹੀਦ ਕੀਤਾ ਗਿਆ ਹੈ। ਉਹਨੂੰ ਸ਼ਹੀਦ ਕੀਤਾ ਗਿਆ ਇੱਕ ਐਕਸੀਡੈਂਟ ਨਾਲ, ਗੋਲੀ ਮਾਰ ਕੇ ਵੀ ਸ਼ਹੀਦ ਕੀਤਾ ਜਾ ਸਕਦਾ ਸੀ, ਲੇਕਿਨ ਪੰਥ ਵਿੱਚ ਦੁਬਿਧਾ ਪੈ ਗਈ ਵੀ ਭਾਈ ਇਹ ਸ਼ਹੀਦ ਆ ਜਾਂ ਕਿ ਇਹ ਸਵਰਗਵਾਸ ਆ। ਅੱਜ ਸਵੇਰੇ ਅਰਦਾਸ ਵੀ ਹੋਈ ਹੈ, ਤੇ ਪੰਥ ਇਸ ਮੌਕੇ 'ਤੇ ਭੰਬਲ ਭੂਸੇ ਵਿੱਚ ਪਿਆ, ਉਹਨੂੰ ਸ਼ਹੀਦ ਮੰਨਣ ਤੱਕ ਰੈਡੀ ਨਹੀਂ ਹੈ। ਦੁਸ਼ਮਣ ਇੱਥੇ ਕਾਮਯਾਬ ਹੁੰਦਾ ਜਾ ਰਿਹਾ ਹੈ ਵੀ ਭਾਈ ਜਿਹੜੀ ਗੱਲ ਅਸੀਂ ਕੀਤੀ ਸੀ, ਨਾ ਤਾਂ ਸਾਡੀ ਕੋਈ ਇਨਕੁਆਇਰੀ ਹੋਈ ਹੈ ਵੀ ਦੀਪ ਸਿੱਧੂ ਨੂੰ ਕਿਵੇਂ ਖਤਮ ਕੀਤਾ ਹੈ, ਤੇ ਨਾ ਹੀ ਅੱਧੋਂ ਵੱਧ ਸਿੱਖ ਕੌਮ 80% ਇਹ ਮੰਨ ਗਈ ਕਿ ਉਹਦਾ ਐਕਸੀਡੈਂਟ ਹੋਇਆ ਜੀ, ਤੇ ਉਸ ਨੂੰ ਸ਼ਹੀਦ ਨਹੀਂ ਮੰਨਣਾ। ਅਸੀਂ ਇੱਥੋਂ ਤੱਕ ਕਿ ਗੱਲ ਕਰੀਏ ਕਿ ਅੱਜ ਤੋਂ 25-30 ਸਾਲ ਪਹਿਲਾਂ ਸਿੱਖ ਕੌਮ ਦੇ ਉਸ ਮਹਾਨ ਜਰਨੈਲ ਸ਼ਹੀਦ ਬੀਬੀ ਵਿਮਲ ਕੌਰ ਖਾਲਸਾ ਨੂੰ ਜਦੋਂ ਸ਼ਹੀਦ ਕੀਤਾ ਗਿਆ, ਉਸ ਨੂੰ ਸ਼ਹੀਦ ਕੀਤਾ ਗਿਆ ਬਾਥਰੂਮ ਦੇ ਵਿੱਚ ਬਿਜਲੀ ਦਾ ਕਰੰਟ ਲਾ ਕੇ, ਤੇ ਕੀ ਉਹ ਸਾਡੀ ਸ਼ਹੀਦ ਨਹੀਂ ਹੈ? ਤੇ ਆ ਪਿੱਛੇ 2-3 ਸਾਲ ਪਹਿਲਾਂ ਨਿਹੰਗ ਹਰਮਿੰਦਰ ਸਿੰਘ ਨੂੰ ਜੇਲ੍ਹ ਦੇ ਵਿੱਚ ਖਤਮ ਕੀਤਾ ਗਿਆ ਕਿ ਵੀ ਭਾਈ ਇਹ ਜੇਲ੍ਹਾਂ ਦੇ ਵਿੱਚ ਜਿੰਨੇ ਵੀ ਗੈਂਗਸਟਰ ਨੇ ਪੰਜਾਬ ਦੇ, ਉਹਨਾਂ ਨੂੰ ਖਾੜਕੂ ਬਣਾਈ ਜਾਂਦਾ, ਇਹਨੂੰ ਖਤਮ ਕਰੀਏ। ਤੇ ਉਹਨੂੰ ਉਹਨੀ ਵੱਖਰੇ ਤਰੀਕੇ ਦੇ ਨਾਲ ਖਤਮ ਕੀਤਾ ਹੈ। ਤੇ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਨਹੀਂ ਸਮਝਾਂਗੇ, ਅਸੀਂ ਇਹਨਾਂ ਨੂੰ ਕੌਮ ਦੇ ਸ਼ਹੀਦ ਮੰਨਣਾ ਹੈ। ਤੇ ਇਸੇ ਢੰਗ ਦੇ ਨਾਲ ਜਿਵੇਂ ਸਾਡਾ ਦੁਸ਼ਮਣ ਵੱਧ ਰਿਹਾ ਹੈ, ਉਹ ਕਿਹੜੇ ਤਰੀਕੇ ਦੇ ਨਾਲ ਸਾਡੇ ਉੱਤੇ ਵਾਰ ਕਰਦਾ ਹੈ, ਸਾਨੂੰ ਉਹਨਾਂ ਵਾਰਾਂ ਦਾ ਉਸ ਤਰੀਕੇ ਦੇ ਨਾਲ ਸਮਝ ਕੇ ਇੱਕ ਸੌਖਮ ਵਾਰ ਹੁੰਦੇ ਨੇ। ਤੇ ਛੋਟੀਆਂ ਚੀਜ਼ਾਂ ਸਾਡੇ ਉੱਤੇ ਰੋਜ਼ਾਨਾ ਵਿੱਢੀਆਂ ਜਾਂਦੀਆਂ,
पंजाब ਵਿੱਚ ਕਦੇ ਇੱਕ ਪਿੰਡ ਦੇ ਵਿੱਚ ਗੁੱਜਰਾਂ ਵੱਲੋਂ ਹਮਲਾ ਹੁੰਦਾ ਹੈ, ਕਦੇ ਨਿਸ਼ਾਨ ਸਾਹਿਬ ਜਾ ਕੇ ਹਿਮਾਚਲ ਦੇ ਵਿੱਚ ਖੋਹ ਕੇ ਇਹ ਕਿਹਾ ਜਾਂਦਾ ਵੀ ਨਿਸ਼ਾਨ ਸਾਹਿਬ ਨਹੀਂ ਲਾਉਣ ਦੇਣੇ। ਤੇ ਫਿਰ ਜਦੋਂ ਤੁਸੀਂ ਕਿਸੇ ਵੀ ਜਗ੍ਹਾ ਤੇ ਜਾ ਕੇ ਬੈਠੋਗੇ ਨਿਸ਼ਾਨ ਸਾਹਿਬ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਜਿਹੜਾ ਬੰਦਾ ਤਿਰੰਗੇ ਦਾ ਜ਼ਿਆਦਾ ਭਗਤ ਹੈ ਉਹ ਨਿਸ਼ਾਨ ਸਾਹਿਬ ਤੋਂ ਉਨਾ ਦੂਰ ਭੱਜੂਗਾ। ਜਿਹੜੀ ਸਿੱਖ ਦੀ ਮੁੱਢਲੀ ਵਫਾਦਾਰੀ ਹੈ ਉਹ ਸਾਡੀ ਭਾਰਤ ਦੇ ਸੰਵਿਧਾਨ ਦੇ ਨਾਲ ਆ ਜਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ, ਇਹ ਇੱਕ ਤਹੀਆ ਕਰ ਲੈਣਾ ਚਾਹੀਦਾ ਹੈ। ਸਾਨੂੰ ਸਿੱਖਾਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਕਿ ਅਸੀਂ ਕਿੱਧਰ ਨੂੰ ਜਾ ਰਹੇ। ਗੁਰੂ ਸਾਹਿਬ ਨੇ ਆਪਣੇ ਸਮੇਂ ਇਹਨਾਂ ਬਾਰਡਰਾਂ ਦੀ ਜਾਂ ਇਹ ਨਹੀਂ ਸੋਚਿਆ ਸੀ ਕਿ ਵੀ ਜਿਹੜਾ ਬਾਘਾ ਬਾਰਡਰ ਦੇ ਪਰਲੇ ਪਾਸੇ ਬੈਠਾ ਉਹ ਸਾਡਾ ਦੁਸ਼ਮਣ ਹੈ, ਲੇਕਿਨ ਉਰਲੇ ਪਾਸੇ ਹਿੰਦੁਸਤਾਨ ਵਿੱਚ ਰਹਿਣ ਵਾਲੇ ਪੂਰੇ ਹਿੰਦੂ ਨੇ, ਉਹ ਸਾਡੇ ਭਾਈ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਦੂਸਰਿਆਂ ਨੂੰ ਇਹ ਕਿਹਾ ਸੀ ਵੀ ਸਿੱਖ ਕੌਮ ਨੇ ਦੂਸਰੇ ਧਰਮਾਂ ਦਾ ਸਤਿਕਾਰ ਕਰਨਾ ਲੇਕਿਨ ਆਪਣੇ ਧਰਮ ਵਿੱਚ ਪੱਕੇ ਹੋਣਾ ਹੈ ਤੇ ਹੋਂਦ ਦੀ ਗੱਲਬਾਤ ਨੂੰ ਹਮੇਸ਼ਾ ਬਣਾ ਕੇ ਰੱਖਣਾ ਹੈ। ਜਿਹੜੀ ਸਾਡੀ ਮੁੱਢਲੀ ਵਫਾਦਾਰੀ ਆ ਸਿੱਖ ਨੂੰ ਉਹ ਕਦੇ ਭੁੱਲਣੀ ਨਹੀਂ ਚਾਹੀਦੀ। ਦੀਪ ਸਿੱਧੂ ਆਪਾ ਵਾਰ ਗਿਆ ਕੌਮ ਲਈ ਤੇ ਉਹਨੂੰ ਸ਼ਹੀਦ ਮੰਨ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਕੌਮ ਨੂੰ। ਤੇ ਇਹਨਾਂ ਦੀਆਂ ਇਨਕੁਆਰੀਆਂ ਬੜੀਆਂ 20 ਸਾਲ 25 ਸਾਲ ਹੋ ਗਏ, ਸਾਨੂੰ ਬਹੁਤ ਇਨਕੁਆਰੀਆਂ ਦੇ ਮਿਸ਼ਨ ਬੈਠ ਗਏ, SIT ਬੈਠ ਗਈ, ਜਿਨ੍ਹਾਂ ਤੋਂ ਅਸੀਂ ਇਨਸਾਫ ਦੀ ਆਸ ਰੱਖਦੇ ਹਾਂ, ਉਹਨੇ ਕਦੇ ਸਾਨੂੰ ਇਨਸਾਫ ਨਹੀਂ ਦਿੱਤਾ। ਧੰਨਵਾਦ ਕਰਦੇ ਹਾਂ ਇੱਥੋਂ ਦੀਆਂ ਸੰਗਤਾਂ ਨਾਲ ਜਿਨ੍ਹਾਂ ਨੇ ਉਸ ਮਹਾਨ ਯੋਧੇ ਨੂੰ ਯਾਦ ਕੀਤਾ ਹੈ। ਅੱਜ ਦਾ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਨ੍ਹਾਂ ਨੌਜਵਾਨਾਂ ਦੇ ਮਨਾਂ 'ਚ ਇਹੋ ਜਿਹੀ ਸੋਚ ਆਈ ਹੈ ਕਿ ਅੱਜ ਦੀਪ ਸਿੱਧੂ ਨੂੰ ਯਾਦ ਕਰੀਏ, ਉਹਦੀ ਯਾਦ ਵਿੱਚ ਪ੍ਰੋਗਰਾਮ ਕਰੀਏ। ਦੀਪ ਸਿੱਧੂ ਨੇ ਜੋ ਗੱਲਾਂ ਕਹੀਆਂ ਉਹਨਾਂ ਗੱਲਾਂ ਨੂੰ ਅੱਗੇ ਲੈ ਕੇ ਤੁਰਨ ਦੀ ਜ਼ਰੂਰਤ ਆ ਤਾਂ ਕਿ ਅਸੀਂ ਜਿਹੜਾ ਰਸਤਾ ਉਹਨੇ ਸ਼ੁਰੂ ਕੀਤਾ ਹੈ ਉਸ ਕੌਮ ਦੀ ਲੜਾਈ ਨੂੰ, ਕੌਮ ਦੀ ਹੋਂਦ ਨੂੰ, ਪੰਜਾਬ ਦੀ ਚੜ੍ਹਦੀ ਕਲਾ ਨੂੰ ਅਸੀਂ ਬਰਕਰਾਰ ਤਾਂ ਹੀ ਰੱਖ ਸਕਦੇ ਹਾਂ ਜੇ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਕੇ ਅਨੰਦਪੁਰ ਸਾਹਿਬ ਦੇ ਵਾਸੀ ਬਣੀਏ। ਅੰਤ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ